ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਜ ਪੰਜਾਬ ਦੇ ਨੌਜਵਾਨ ਸਰਦਾਰ ਗੁਰਮੀਤ ਸਿੰਘ ਮਾਨ ਉਰਫ ਕਾਲਾ ਧਨੌਲਾ ਦੇ ਘਰ ਪਹੁੰਚੇ। ਇੱਥੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਕਾਲਾ ਧਨੌਲਾ ਦੇ ਐਨਕਾਊਂਟਰ ਤੇ ਸਵਾਲ ਵੀ ਖੜੇ ਕੀਤੇ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰ ਐਨਕਾਊਂਟਰ ਵਿੱਚ ਮਾਰ ਰਹੀ ਹੈ। ਜੋ ਦੌਰ ਪਹਿਲਾਂ ਸਿੱਖਾਂ ਨੇ ਵੇਖਿਆ ਹੁਣ ਫਿਰ ਉਹੀ ਦੌਰ ਚੱਲ ਪਿਆ ਹੈ। ਉਹਨਾਂ ਕਿਹਾ ਕਿ ਗੁਰਮੀਤ ਸਿੰਘ ਦਾ ਨਾਂ ਗੈਂਗਸਟਰਾਂ ਵਿੱਚ ਸੀ, ਪਰ ਹੁਣ ਉਹ ਸਭ ਕੁਝ ਛੱਡ ਕੇ ਇੱਕ ਸਮਾਜ ਸੇਵੀ ਬਣ ਚੁੱਕਿਆ ਸੀ, ਜਿਸਨੇ ਨਸ਼ਿਆਂ ਖਿਲਾਫ ਮੋਰਚਾ ਖੋਲ੍ਹਿਆ ਸੀ। ਕਿੰਨੇ ਖੂਨਦਾਨ ਕੈਂਪ ਉਹਨਾਂ ਦੁਆਰਾ ਲਗਵਾਏ ਗਏ, ਪਰ ਸਰਕਾਰ ਦੁਆਰਾ ਉਸ ਦਾ ਇਸ ਢੰਗ ਨਾਲ ਐਨਕਾਊਂਟਰ ਦਰਸਾਉਂਦਾ ਹੈ ਕਿ ਸਰਕਾਰਾਂ ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕਰਨ ਤੇ ਤੁਲੀਆਂ ਹਨ। ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਨਸ਼ਾ ਖਤਮ ਕਰ ਦੇਵਾਂਗੇ, ਪਰ ਦੂਜੇ ਪਾਸੇ ਧਨੌਲੇ ਅਤੇ ਝੋਟੇ ਵਰਗੇ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਵਾਲੇ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਐਨਕਾਊਂਟਰ ਕੀਤੇ ਗਏ ਗੁਰਮੀਤ ਸਿੰਘ ਉਰਫ ਕਾਲਾ ਧਨੌਲਾ ਦੇ ਪਰਿਵਾਰ ਨੇ ਵੀ ਇਸ ਐਨਕਾਊਂਟਰ ਤੇ ਸਵਾਲ ਖੜੇ ਕੀਤੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਪਹਿਲੀ ਵਾਰ ਦੇਖਿਆ ਹੈ ਕਿ 307 ਦੇ ਪਰਚੇ ਤੇ ਕਿਸੇ ਦਾ ਐਨਕਾਊਂਟਰ ਕੀਤਾ ਗਿਆ ਹੋਵੇ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਨਾਲ ਦੇ ਹੋਰ ਕਿਸੇ ਨੌਜਵਾਨ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਿਹੜਾ ਪੁਲਿਸ ਨੇ ਗੁਰਮੀਤ ਸਿੰਘ ਨੂੰ ਫੇਕ ਕਾਊਂਟਰ ਇੱਕ ਫੜ ਕੇ ਮਾਰ ਦੇਣਾ, ਅਸੀਂ ਸਮਝਦੇ ਸੀਗੇ ਕਿ ਇਹ ਰਵਾਇਤ ਹੁਣ ਚਲੀ ਗਈ ਹੈ। ਜਦੋਂ ਸਿੱਖਾਂ ਦਾ ਆਜ਼ਾਦੀ ਦਾ ਯੁੱਧ ਸੀ, ਉਦੋਂ ਫੜ ਕੇ ਸਿੱਖਾਂ ਨੂੰ ਮਾਰਿਆ ਜਾਂਦਾ ਸੀਗਾ। ਪਰ ਜਿਹੜੇ ਗੁਰਮੀਤ ਸਿੰਘ ਕਾਲਾ ਸੀਗੇ, ਉਹਨਾਂ ਦਾ ਨਾਂ ਤਾਂ ਗੈਂਗਸਟਰਸ ਦੇ ਵਿੱਚ ਸੀਗਾ। ਪਰ ਮੈਂ ਇਸੇ ਘਰ ਬਹੁਤ ਵਾਰੀ ਆਏ ਹਾਂ ਤੇ ਇੱਕ ਵਾਰੀ ਮੈਨੂੰ ਬੁਲਾਇਆ ਗਿਆ ਸੀ ਜਦੋਂ ਗੁਰਮੀਤ ਸਿੰਘ ਨੇ ਇੱਥੇ ਬਲੱਡ ਕੈਂਪ ਕੀਤਾ ਸੀਗਾ। ਦੂਸਰੀ ਗੱਲ ਹੈ ਕਿ ਗੁਰਮੀਤ ਸਿੰਘ ਨਸ਼ਿਆਂ ਦੇ ਬਿਲਕੁਲ ਖਿਲਾਫ ਹੋ ਗਿਆ ਸੀਗਾ ਔਰ ਇਹਦੀ ਕੋਸ਼ਿਸ਼ ਸੀਗੀ ਕਿ ਪਿੰਡ ਜਾ ਕੇ ਜਿਹੜੇ ਨਸ਼ੇ ਹੈ, ਜਿਵੇਂ ਸਾਡਾ ਭਾਈ ਝੋਟਾ ਹੈਗਾ, ਇਹ ਸਾਰੇ ਇੱਕ ਮੰਚ ਦੇ ਉੱਤੇ ਖੜੇ ਹੋ ਗਏ ਸੀਗੇ ਕਿ ਅਸੀਂ ਨਸ਼ਿਆਂ ਨੂੰ ਬੰਦ ਕਰਨਾ ਹੈ। ਪਰ ਦੂਜੇ ਪਾਸੇ ਝੋਟੇ ਨੂੰ ਵੀ ਪੁਲਿਸ ਨੇ ਬਹੁਤ ਤੰਗ ਕੀਤਾ, ਫੜ ਕੇ ਜੇਲ੍ਹ 'ਚ ਵੀ ਦੇ ਦਿੱਤਾ। ਮੈਨੂੰ ਸਮਝ ਨਹੀਂ ਕਿ ਸਰਕਾਰ ਨਸ਼ਿਆਂ ਨੂੰ ਰੋਕਣਾ ਚਾਹੁੰਦੀ ਹੈ, ਹੈਰੋਇਨ ਨੂੰ, ਜਾਂ ਇਸ ਦਾ ਵਧਾਵਾ ਚਾਹੁੰਦੀ ਹੈ। ਗੁਰਮੀਤ ਸਿੰਘ ਨੂੰ ਫੜ ਕੇ ਇੱਕ ਐਨਕਾਊਂਟਰ ਦੇ ਵਿੱਚ ਮਾਰ ਦੇਣਾ, ਮੈਂ ਸਮਝਦਾ ਹਾਂ ਕਿ ਇਹ ਰਵਾਇਤ, ਇਹ ਜਿਹੜੀ ਇੰਡੀਆ ਦੇ ਵਿੱਚ ਹਿੰਦੂਤਵਾ ਦੀ ਸਰਕਾਰ ਦੇ ਵਿੱਚ ਇਹ ਬੇਰਹਿਮੀ ਫੈਲ ਗਈ ਹੈ, ਇਸ ਨੂੰ ਖਤਮ ਕਰਨਾ ਪਊਗਾ। ਉਹਨਾਂ ਦਾ ਫੇਕ ਐਨਕਾਊਂਟਰ ਹੋਇਆ ਕਿ ਅੱਜ ਤੱਕ ਅਸੀਂ 307 ਦੇ ਪਰਚੇ ਵਿੱਚ ਕਦੇ ਵੀ ਐਨਕਾਊਂਟਰ ਨਹੀਂ ਸੁਣਦਾ। ਛੋਟਾ ਜਿਹਾ ਪਰਚਾ ਸੀ, ਇਹਦੇ ਵਿੱਚ ਸਾਡੇ ਸਮਝੌਤੇ ਦੀ ਗੱਲ ਵੀ ਚੱਲ ਰਹੀ ਸੀ ਤੇ ਉਹਨਾਂ ਨੇ ਜਾਣਬੁੱਝ ਕੇ, ਪੁਲਿਸ ਨੇ ਉਹਨਾਂ ਦਾ ਐਨਕਾਊਂਟਰ ਕਰਤਾ। ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਦੇ ਵਿੱਚ। ਹੁਣ ਉਹ ਸਮਾਜ ਸੇਵੀ ਬਣੇ ਹੋਏ ਸੀ, ਬਲੱਡ ਖੂਨ ਦੇ ਕੈਂਪ ਵੀ ਲਾਏ, ਕੁੜੀਆਂ ਦੇ ਵਿਆਹ ਤੇ ਮੈਡੀਕਲ ਕੈਂਪ ਲਾਏ ਤੇ ਉਹ ਨਸ਼ੇ ਵੀ ਛਡਾਉਂਦੇ ਸੀਗੇ। ਤੇ ਹੁਣ ਉਹਨਾਂ ਨੇ ਮੈਂ ਉਹਦੇ ਸਿੱਧੇ ਰਸਤੇ ਪਾਵਾਂ, ਉਹਦੇ ਗਲਤ ਕੰਮਾਂ ਛੱਡ ਕੇ। ਉਹ ਦੋ ਵਾਰ ਅਸੀਂ ਨਗਰ ਕੌਂਸਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਾਂ ਤੇ 5 ਵਾਰ ਉਹ ਅੰਦਰ ਬੈਠਾ ਇਲੈਕਸ਼ਨ ਵੀ ਲੜ ਚੁੱਕਿਆ ਆਪਦੇ ਵਾਰਡ ਦੀ। ਤੇ ਕਿਸ ਤਰ੍ਹਾਂ ਦੇਖਦੇ ਹੋ, ਪਿੱਛੇ ਇੱਕ ਲੜਾਈ ਹੋਈ, ਕਾਂਗਰਸ ਦੇ ਪ੍ਰਧਾਨ ਵੀ ਇੱਥੇ ਆਏ, ਉਹ ਵੀ ਪੁਲਿਸ ਨੂੰ ਚੁਣੌਤੀ ਦੇ ਕੇ ਗਏ ਸੀ, ਕੁਝ ਲੱਗਦਾ ਕਿ ਇਹ ਵੀ ਸਾਜ਼ਿਸ਼ ਹੋ ਸਕਦੀ? ਹਾਂਜੀ, ਇਹ ਸਾਜ਼ਿਸ਼ ਹੈ ਵੀ ਹਾਂ ਵੀ ਉਹ ਵੀ ਅੱਗੇ ਵਧਣਾ ਚਾਹੁੰਦਾ ਸੀ ਤੇ ਉਹਨਾਂ ਨੇ ਇਹਨਾਂ ਨਾਲ ਵਾਅਦੀ ਕੀਤੀ ਸੀ, ਉਹਨਾਂ ਨੇ ਆਪਦੀ ਬਦਲਾ ਲਿੱਤਾ ਸੀਗਾ। ਤਾਂ ਕਰਕੇ ਉਹ ਰਾਜੇ ਵੜਿੰਗ ਉੱਥੇ ਆਇਆ ਤੇ ਉਹਨਾਂ ਨੇ ਆਪਦੀ ਪ੍ਰੈਸ਼ਰ ਬਣਾਇਆ ਤੇ ਐਸਐਸਪੀ ਨੂੰ ਵੀ ਕਹਿ ਕੇ ਗਏ ਸੀ ਉਹ ਵੀ ਇਹਨਾਂ ਨੂੰ 7 ਦਿਨਾਂ ਦੇ ਵਿੱਚ ਇਹਨਾਂ ਨੂੰ ਐਨਕਾਊਂਟਰ ਕਰ ਦਿਓ ਜਾਂ ਇਹਨੂੰ ਅਰੈਸਟ ਕਰੋ। ਤੁਸੀਂ ਕੀ ਹੁਣ ਅੱਗੇ ਕੀ ਜਾਂਚ ਚਾਹੁੰਦੇ ਹੋ? ਮੰਗ ਕੀ ਹੈ ਜੀ ਤੁਹਾਡੀ? ਸਾਨੂੰ ਇਨਸਾਫ ਮਿਲਣਾ ਚਾਹੁੰਦੇ। ਫੇਕ ਐਨਕਾਊਂਟਰ ਹੋਇਆ ਵੀ ਕਿਉਂ ਕੀਤਾ ਗਿਆ। ਤੁਸੀਂ ਪੋਸਟਮਾਰਟਮ ਦੁਬਾਰਾ ਕਰਾਉਣ ਦੀ ਵੀ ਗੱਲ ਕੀਤੀ ਸੀ ਜੀ। ਉਹ ਪੋਸਟਮਾਰਟਮ ਸਾਨੂੰ ਕੋਈ ਗੱਲ, ਸਾਨੂੰ ਵਿਸ਼ਵਾਸ ਹੈ। ਸਿਰਫ ਜਿਹੜੇ ਉਹਦੇ ਨਾਲ ਬੰਦੇ ਸੀ, ਉਹ ਜਿਹੜੇ ਪੁਲਿਸ ਦੇ ਗੋਲੀਆਂ ਚੱਲੀਆਂ ਨੇ, ਉਹ ਵੀ ਸਾਨੂੰ ਦਿਖਾਈ ਜਾਣ ਵੀ ਉਹ ਕਿਵੇਂ ਚੱਲੀਆਂ ਨੇ, ਕਿ ਵੀ ਫਟ ਉਹਨਾਂ ਦੇ ਝਰੀਟੇ ਨੇ। ਸਿਰਫ ਜਿਹੜੇ ਨਾਲ ਬੰਦੇ ਸੀ ਉਹਨਾਂ ਦੀ ਇੱਕ ਵੀ ਗੋਲੀ ਨਹੀਂ ਵੱਜੀ। ਉਹ ਉਹਨਾਂ ਨੇ ਫੜ ਕੇ ਸਾਨੂੰ ਹਜੇ ਤੱਕ ਦਿਖਾਏ ਨਹੀਂ ਕਿ ਵੀ ਕਿਵੇਂ ਠੀਕ ਨੇ ਕਿ ਨਹੀਂ। ਉਹ ਜਿਵੇਂ ਕਹਿੰਦੇ ਗੁਰਮੀਤ ਸਿੰਘ ਤੇ 50 ਦੇ ਕਰੀਬ ਪਰਚੇ ਸੀ, ਲੱਗਦਾ ਕਿ ਪਹਿਲਾਂ ਅਦਾਲਤ 'ਚ ਪਰਚੇ ਚੱਲਦੇ ਸੀ, ਹੁਣ ਪੁਲਿਸ ਨੇ ਸਿੱਧੀ ਆਪਦੀ ਕਾਰਵਾਈ ਕਰਤੀ। ਨਹੀਂ, ਪਰਚੇ ਚੱਲਦੇ ਸੀ ਉਹ, ਕਿਉਂਕਿ ਉਹ ਸਾਰੇ ਝੂਠੇ ਪਰਚੇ ਸੀ, ਸਾਰੇ ਬਰੀ ਹੋਏ। ਸਾਡੇ ਲਈ ਕਾਗਜ਼ ਸਾਰੀਆਂ
origignal ਸਾਡੇ ਲਵੇ ਹੈਗੇ ਨੇ ਕਾਗਜ਼ ਉਹਨਾਂ ਦੇ। ਇਹ ਜਿਹੜੀ ਕਿੱਥੇ ਦੇ ਅਦਾਲਤ ਨੇ ਫੈਸਲਾ ਕਰਨਾ ਹੈ, ਕਿੱਥੇ ਪੁਲਿਸ ਨੇ ਆਪ ਫੈਸਲਾ ਕੀਤਾ? ਹਾਂਜੀ, ਰਾਜਾ ਵੜਿੰਗ ਸੁਰਿੰਦਰਪਾਲ ਬਾਲੇ ਦੇ ਘਰੇ ਆਇਆ ਸੀ ਤੇ ਉਹ ਉਹਨੂੰ ਪੂਰਾ ਪ੍ਰੈਸ਼ਰ ਦੇ ਕੇ ਤੇ ਐਸਐਸਪੀ ਨੂੰ ਕਹਿ ਕੇ ਗਿਆ ਵੀ ਤਾਂ ਇਨਕਾਊਂਟਰ ਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਹਦੇ ਵਿੱਚ, ਵੀ ਇਹ ਰਾਜੇ ਵੜਿੰਗ ਦੇ ਕਹਿਣ ਤੇ ਇਨਕਾਊਂਟਰ ਹੋਇਆ। ਇਨਕੁਆਇਰੀ ਕੀਤੀ ਜਾਵੇ ਵੀ ਕਿਉਂ ਕੀਤਾ ਗਿਆ। ਇਹ 307 ਦੇ ਪਰਚੇ ਵਿੱਚ ਕਦੇ ਵੀ ਇਨਕਾਊਂਟਰ ਨਹੀਂ ਸੁਣਿਆ। ਛੋਟਾ ਜਿਹਾ ਪਰਚਾ ਸੀ, ਬਹੁਤਾ ਵੱਡਾ ਨਹੀਂ ਸੀ। ਇੱਕ ਮੇਰੇ ਆਪਦੇ ਪਤੀ ਦੇ ਦੋਸਤਾਂ ਨੂੰ ਹੱਥ ਬੇਨਤੀ ਜਿਵੇਂ ਹੁਣ ਤੁਸੀਂ ਆਪਦੇ ਭਰਾ ਨਾਲ ਸਾਥ ਦਿੱਤਾ, ਮੇਰੇ ਨਾਲ ਵੀ ਇਸੇ ਤਰ੍ਹਾਂ ਹੀ ਸਾਥ ਦਿਓ ਆਪਦੇ ਵੀਰ ਦਾ। ਤੁਹਾਡੇ ਨਾਲ ਹੀ ਅਸੀਂ ਵੱਡੇ ਹਾਂ।